ਵਾਲੇਕੁਮ। ਮੈਂ ਰਾਵਲ ਰਾਠ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਅੱਜ ਦੀ ਇਸ ਬੈਠਕ ਵਿੱਚ ਅਸੀਂ ਗੱਲ ਕਰਾਂਗੇ ਸੈਨੇਟ ਦੇ ਵਿੱਚ ਪੇਸ਼ ਕੀਤੇ ਗਏ PMLN ਦੇ ਅਬਾਸੀ ਸਾਹਿਬ ਵੱਲੋਂ ਬਿੱਲ ਅਤੇ PM ਹਾਊਸ ਦੇ ਐਲਾਨ ਵਿੱਚ ਹੋਈ ਚੌਥੀ ਛਿੱਤਰ ਪਰੇਡ। ਇਸ ਤੋਂ ਪਹਿਲਾਂ ਕਿ ਮੈਂ ਤਫਸੀਲ ਨਾਲ ਗੱਲ ਕਰਾਂ, ਆਪਣੇ ਵੇਖਣ ਵਾਲਿਆਂ ਸਾਰਿਆਂ ਸੱਜਣਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰਾ ਚੈਨਲ ਸਬਸਕ੍ਰਾਈਬ ਵੀ ਕਰ ਲੈਣ ਤੇ ਨਾਲ ਹੀ ਟੱਲੀ ਵੀ ਖੜਕਾ ਦੇਣ ਤਾਂ ਕਿ ਮੇਰੇ ਵਲੌਗ ਦੇ ਨੋਟੀਫਿਕੇਸ਼ਨ ਤੁਹਾਨੂੰ ਵੇਲੇ ਸਿਰ ਮਿਲਦੇ ਰਹਿਣ ਤੇ ਤੁਸੀਂ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕੋ। ਪਾਕਿਸਤਾਨ ਦਾ ਤਾਲੀਮੀ ਨਿਜ਼ਾਮ ਅੱਜ 73 ਸਾਲ ਹੋ ਗਏ ਨੇ, ਹਾਲੇ ਤੱਕ ਅਸੀਂ ਤੈਅ ਨਹੀਂ ਕਰ ਸਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ ਤੇ ਕਿੰਜ ਪੜ੍ਹਾਉਣਾ ਹੈ। ਹਾਲਾਂਕਿ ਆਲਮੀ ਤੌਰ ਤੇ ਇਹ ਕਾਨੂੰਨ ਤੇ ਇਹ ਅਸੂਲ ਤੈਅ ਕਰ ਲਿਆ ਗਿਆ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਉਹਨਾਂ ਨੂੰ ਬੁਨਿਆਦੀ ਤਾਲੀਮ ਦਿੱਤੀ ਜਾਏ ਤਾਂ ਕਿ ਉਹਨਾਂ ਦੀ ਫਾਊਂਡੇਸ਼ਨ ਜਿਹੜੀ ਹੈ ਉਹ ਮਜ਼ਬੂਤ ਬਣ ਸਕੇ ਔਰ ਇਸ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਅਮਲ ਕੀਤਾ ਜਾਂਦਾ ਹੈ। ਇਹੋ ਜਿਹਾ ਦੁਨੀਆ ਦਾ ਕੋਈ ਮੁਲਕ ਨਹੀਂ ਜਿੱਥੇ ਬੱਚੇ ਬੋਲਦੇ ਘਰ ਕੋਈ ਹੋਰ ਜ਼ਬਾਨ ਬੋਲਦੇ ਹੋਣ ਔਰ ਸਕੂਲ ਵਿੱਚ ਉਹਨਾਂ ਨੂੰ ਕਿਸੇ ਹੋਰ ਜ਼ਬਾਨ ਵਿੱਚ ਪੜ੍ਹਾਇਆ ਜਾਂਦਾ ਹੋਵੇ। ਪਰ ਬਦਕਿਸਮਤੀ ਦੇ ਨਾਲ ਮੇਰੇ ਪਾਕਿਸਤਾਨ ਦੇ ਵਿੱਚ ਇਹ ਕੰਮ ਪਿਛਲੇ 73 ਸਾਲ ਤੋਂ ਚੱਲਿਆ ਆ ਰਿਹਾ ਹੈ। ਅੱਜ ਸੈਨੇਟ ਦੇ ਵਿੱਚ ਮੁਸਲਿਮ ਲੀਗ ਨੂਨ ਦੇ ਸੈਨੇਟਰ ਅਬਾਸੀ ਸਾਹਿਬ ਵੱਲੋਂ ਇੱਕ ਬਿੱਲ ਅਰਬੀ ਦਾ ਪੇਸ਼ ਕੀਤਾ ਗਿਆ, ਜਿਸ ਦੇ ਪਾਸ ਹੋਣ ਤੋਂ ਬਾਅਦ ਹੁਣ ਪੂਰੇ ਪਾਕਿਸਤਾਨ ਦੇ ਵਿੱਚ ਬੱਚਿਆਂ ਨੂੰ ਅਰਬੀ ਜ਼ਬਾਨ ਲਾਜ਼ਮੀ ਤੌਰ ਤੇ ਪੜ੍ਹਾਈ ਜਾਵੇਗੀ, ਜਦਕਿ ਅਰਬੀ ਜ਼ਬਾਨ ਦਾ ਇਖਤਿਆਰੀ ਮਜ਼ਮੂਨ ਪਹਿਲਾਂ ਤੋਂ ਮੌਜੂਦ ਹੈ। ਜੋ ਵੀ ਬੱਚਾ ਪੜ੍ਹਨਾ ਚਾਹੇ ਉਸ ਨੂੰ ਇਖਤਿਆਰੀ ਮਜ਼ਮੂਨ ਵਜੋਂ ਪੜ੍ਹ ਸਕਦਾ ਹੈ। ਪਰ ਕਮਾਲ ਦੀ ਗੱਲ ਹੈ ਕਿ ਬਿੱਲ ਪੇਸ਼ ਕਰਨ ਲੱਗਿਆਂ ਜਿਹੜੀ ਮੰਤਕ ਦੱਸੀ ਗਈ ਕਿ ਅਸੀਂ ਬੱਚਿਆਂ ਨੂੰ ਅਰਬੀ ਜ਼ਬਾਨ ਪੜ੍ਹਾਵਾਂਗੇ ਤੇ ਉਹ ਅੱਛੇ ਮੁਸਲਮਾਨ ਬਣਨਗੇ। ਜੇ ਅਰਬੀ ਜ਼ਬਾਨ ਹੀ ਅੱਛੇ ਮੁਸਲਮਾਨ ਹੋਣ ਦੀ ਦਲੀਲ ਹੁੰਦੀ ਤੇ ਫਿਰ ਅਰਬ ਮੁਲਕਾਂ ਦੇ ਵਿੱਚ ਹਰ ਬੰਦਾ ਖਜ਼ੂ ਖਸ਼ੂ ਦੇ ਨਾਲ ਰੱਬ ਅੱਗੇ ਝੁਕਿਆ ਹੁੰਦਾ, ਉੱਥੇ ਸੱਤੇ ਖੈਰਾਂ ਹੁੰਦੀਆਂ ਔਰ ਕੋਈ ਜੁਰਮ ਨਾ ਹੋ ਰਿਹਾ ਹੁੰਦਾ, ਪੁਲਿਸ ਤੇ ਅਦਾਲਤਾਂ ਦੇ ਉੱਤੇ ਪੈਸੇ ਬਰਬਾਦ ਨਾ ਕੀਤੇ ਜਾ ਰਹੇ ਹੁੰਦੇ। ਹੋਰ ਤੇ ਹੋਰ ਸਾਊਦੀ ਅਰਬ ਜਿੱਥੇ ਮੇਰੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਵਿਲਾਦਤ ਹੋਈ, ਜਿੱਥੇ ਉਹਨਾਂ ਨੂੰ ਰੱਬੁਲ ਇੱਜ਼ਤ ਨੇ ਪੈਗੰਬਰੀ ਅਤਾ ਫਰਮਾਈ ਤੇ ਅੱਜ 1500 ਸਾਲ ਤੋਂ ਉੱਥੇ ਇਸਲਾਮੀ ਤਰਜ਼ ਹਕੂਮਤ ਕਾਇਮ ਹੈ। ਮਤਲਬ ਇਹ ਹੈ ਕਿ ਉੱਥੋਂ ਦਾ ਹਰ ਬੰਦਾ ਤੇ ਹਰ ਹੁਕਮਰਾਨ ਕੁਰਾਨ ਪਾਕ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਾਲੀਮਾਤ ਤੋਂ ਬਖੂਬੀ ਵਾਕਿਫ ਹੈ ਤੇ ਉਹ ਅਰਬੀ ਜ਼ਬਾਨ ਦੇ ਵਿੱਚ ਹੀ ਆਪਣੇ ਮੁਲਕ ਦਾ ਨਿਜ਼ਾਮ ਵੀ ਚਲਾਉਂਦੇ ਨੇ। ਗੋ ਕਿ ਉਹ ਅੰਗਰੇਜ਼ੀ ਜ਼ਬਾਨ ਜਾਣਦੇ ਨੇ ਲੇਕਿਨ ਉਹਨੂੰ ਸਿਰਫ ਬਾਹਰਲੇ ਮੁਲਕਾਂ ਦੇ ਨਾਲ ਰਾਬਤੇ ਵਾਸਤੇ ਇਸਤੇਮਾਲ ਕਰਦੇ ਨੇ। ਕਿੱਸਾ ਮੁਖਤਸਰ ਕਿ ਸਾਊਦੀ ਅਰਬ ਦੇ ਹੁਕਮਰਾਨ ਇਸਲਾਮ ਨੂੰ ਚੰਗੀ ਤਰ੍ਹਾਂ ਨਾ ਸਿਰਫ ਜਾਣਦੇ ਨੇ ਬਲਕਿ ਸਮਝਦੇ ਵੀ ਨੇ। ਪਰ ਕੀ ਵਜ੍ਹਾ ਹੈ ਕਿ ਸਾਊਦੀ ਹੁਕਮਰਾਨ ਇਸਲਾਮ ਨੂੰ ਚੰਗੀ ਤਰ੍ਹਾਂ ਸਮਝਣ ਦੇ ਬਾਵਜੂਦ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ ਕਿ ਜਿਹੜਾ ਇੱਕ ਇਨਸਾਨ ਦਾ ਕਤਲ ਕਰਦਾ ਹੈ ਉਸ ਸਾਰੀ ਇਨਸਾਨੀਅਤ ਦਾ ਕਤਲ ਕੀਤਾ। ਪਰ ਸਾਊਦੀ ਹਾਕਮ ਅੱਜ ਯਮਨ ਦੇ ਮੁਸਲਮਾਨਾਂ ਨੂੰ ਚੁਣ ਕੇ ਕਤਲ ਕਰ ਰਹੇ ਨੇ। ਸੋ ਸਾਬਤ ਹੋਇਆ ਭਾਈ ਕਿ ਅਰਬੀ ਸਮਝਣ ਨਾਲ, ਪੜ੍ਹਨ ਜਾਂ ਲਿਖਣ ਬੋਲਣ ਨਾਲ ਕੋਈ ਚੰਗਾ ਮੁਸਲਮਾਨ ਨਹੀਂ ਬਣ ਜਾਂਦਾ। ਚੰਗਾ ਮੁਸਲਮਾਨ ਚੰਗੀ ਤਰਬੀਅਤ ਦੇ ਨਾਲ ਬਣਦਾ ਹੈ। ਜਦੋਂ ਮੁਆਸ਼ਰੇ ਨੂੰ ਤੁਸੀਂ ਇੱਕ ਅੱਛਾ ਤਰਬੀਅਤ ਯਾਫਤਾ ਇਨਸਾਨ ਦਿਓਗੇ ਤੇ ਯਕੀਨਨ ਉਹ ਇੱਕ ਅੱਛਾ ਮੁਸਲਮਾਨ ਵੀ ਹੋਏਗਾ, ਕਿਉਂਕਿ ਇਸਲਾਮੀ ਅਸੂਲਾਂ ਦੇ ਹਿਸਾਬ ਨਾਲ ਇੱਕ ਅੱਛਾ ਇਨਸਾਨ ਹੀ ਚੰਗਾ ਮੁਸਲਮਾਨ ਬਣ ਸਕਦਾ ਹੈ। ਤੇ ਜੇ ਸਿਰਫ ਅਰਬੀ ਜ਼ਬਾਨ ਸਿੱਖਣ ਨਾਲ ਚੰਗਾ ਇਨਸਾਨ ਬਣਦਾ ਤੇ ਅੱਜ ਅਰਬਾਂ ਦੇ ਵਿੱਚ ਯਹੂਦੀ ਤੇ ਈਸਾਈ ਖਤਮ ਹੋ ਗਏ ਹੁੰਦੇ, ਉੱਥੇ ਹਰ ਪਾਸੇ ਮੁਸਲਮਾਨ ਔਰ ਚੰਗੇ ਮੁਸਲਮਾਨ ਹੀ ਨਜ਼ਰ ਆਉਂਦੇ। ਪਰ ਕੀ ਵਜ੍ਹਾ ਹੈ ਕਿ ਅੱਜ ਉੱਥੇ ਹਰ ਕਿਸਮ ਦਾ ਜੁਰਮ ਆਮ ਹੈ। ਤੇ ਹੁਣ ਗੱਲ ਕਰਦੇ ਹਾਂ ਪਿੰਡੀ ਸਰਕਾਰ ਤੇ ਸਾਡੇ ਖਲੀਫਾ ਤੇ ਆਪਾਰਾ ਸਰਕਾਰ ਦੀ ਤਾਜ਼ਾ ਹੋਈ ਮੁਲਾਕਾਤ ਦੇ ਹਵਾਲੇ ਨਾਲ। ਮੈਂ 23 ਜਨਵਰੀ ਨੂੰ ਇੱਕ ਵਲੌਗ ਕੀਤਾ ਸੀ ਜਿਹਦੇ ਚ ਇਸ ਹਵਾਲੇ ਨਾਲ ਗੱਲ ਕੀਤੀ ਸੀ ਕਿ ਪਿੰਡੀ ਵਾਲੀ ਸਰਕਾਰ ਦਾ ਪਲੜਾ ਭਾਰੀ ਹੋ ਗਿਆ ਹੈ ਤੇ ਆਪਾਰਾ ਵਾਲੀ ਸਰਕਾਰ ਥੋੜੀ ਜਿਹੀ ਲਿੱਸੀ ਹੋਈ ਹੈ ਤੇ ਨਾਲ ਹੀ ਦੱਸਿਆ ਸੀ ਕਿ ਮੁਮਕਿਨ ਹੈ ਕਿ ਆਉਣ ਵਾਲੇ ਵਕਤ ਵਿੱਚ ਆਪਾਰਾ ਵਾਲੀ ਸਰਕਾਰ ਦਾ ਤਬਾਦਲਾ ਕਰ ਦਿੱਤਾ ਜਾਏ। ਔਰ ਹੁਣ ਕੱਲ ਦੀਆਂ ਜਿਹੜੀਆਂ ਖਬਰਾਂ ਸਰਗਰਮ ਨੇ ਉਹਨਾਂ ਦੇ ਹਿਸਾਬ ਨਾਲ ਵਜ਼ੀਰ ਆਜ਼ਮ ਸਾਹਿਬ ਦੀ ਇਹ ਜੋੜੀ ਟੁੱਟਣ ਵਾਲੀ ਹੈ ਔਰ ਉਹਨਾਂ ਦੀਆਂ ਜਿਹੜੀਆਂ ਟੰਗਾਂ ਕੰਬ ਰਹੀਆਂ ਨੇ, ਕਿਉਂਕਿ ਉਹਨਾਂ ਦਾ ਜਿਹੜਾ ਆਸਰਾ ਵਸੀਲਾ ਸੀ ਉਹ ਉਹਨਾਂ ਨੂੰ ਦਾਗੇ ਮੁਫਾਰਕਤ ਦੇ ਕੇ ਸ਼ਾਇਦ ਚਲਾ ਜਾਵੇ। ਦੂਜੇ ਪਾਸੇ ਪਿੰਡੀ ਵਾਲੀ ਸਰਕਾਰ ਆਪਾਰਾ ਵਾਲੀ ਸਰਕਾਰ ਦੇ ਉੱਤੇ ਹੁਣ ਘੱਟ ਹੀ ਵਿਸ਼ਵਾਸ ਕਰਦੇ ਨੇ, ਕਿਉਂਕਿ ਹੁਣ ਜਿਹੜੀ ਗੇਮ ਖੇਡੀ ਗਈ ਹੈ
ਖਲੀਫੇ ਵੱਲੋਂ ਜਿਹੜੀ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਡਿਸਕਸ ਕਰਾਂਗਾ, ਉਹਨਾਂ ਆਪਾਰੇ ਵਾਲੀ ਸਰਕਾਰ ਨੂੰ ਹਟਾ ਕੇ ਆਪਣੇ ਹੀਰੋ ਨੂੰ ਵਾਪਸ ਲਿਆ ਕੇ ਆਪਾਰਾ ਵਿੱਚ ਬਿਠਾਉਣ ਦਾ ਫੈਸਲਾ ਕਰ ਲਿਆ। ਯਾਦ ਰਹੇ ਕਿ ਜਦੋਂ ਨਵਾਜ਼ ਸ਼ਰੀਫ ਦੀ ਛੁੱਟੀ ਦਾ ਪਲਾਨ ਬਣਾ ਲਿਆ ਗਿਆ ਸੀ ਤੇ ਇਸ ਮੌਕੇ ਤੇ ਜਨਰਲ ਗਫੂਰ ਸਾਹਿਬ ਜੋ ਉਸ ਵਕਤ DGISPR ਸਨ, ਉਹਨਾਂ ਫਰਮਾਇਆ ਸੀ ਕਿ 2018 ਤਬਦੀਲੀ का साल है। ਤੇ ਫਿਰ ਤਬਦੀਲੀ ਆਈ ਵੀ और ਅੱਜ ਉਸ ਤਬਦੀਲੀ ਨੂੰ ਆਵਾਮ ਭੁਗਤ ਵੀ ਰਹੀ ਹੈ। ਨਾ ਸਿਰਫ ਆਵਾਮ ਬਲਕਿ ਇਸਟੈਬਲਿਸ਼ਮੈਂਟ ਆਪ ਵੀ ਭੁਗਤ ਰਹੀ ਹੈ। ਮਜ਼ੇ ਦੀ ਗੱਲ ਹੈ ਕਿ ਉਸ ਤਬਦੀਲੀ ਸਰਕਾਰ ਨੇ ਅੱਜ ਇੱਕ ਟੈਲੀਫੋਨ ਨਾਟਕ ਵਾਲਾ ਡਰਾਮਾ ਖੇਡਿਆ ਜਿਹਦੇ 'ਚ ਉਹਨਾਂ ਨੇ ਆਪਣਾ ਮੁੱਲਾ ਦੋ ਪਿਆਜ਼ਾ ਵਾਲਾ ਕਿਰਦਾਰ ਬੜੀ ਖੂਬੀ ਨਾਲ ਨਿਭਾਇਆ। ਤਬਦੀਲੀ ਸਰਕਾਰ ਬਣਨ ਤੋਂ ਪਹਿਲਾਂ ਉਹ ਫਰਮਾਉਂਦੇ ਸਨ ਕਿ ਮੈਂ ਆਵਾਂਗਾ ਤੇ 90 ਦਿਨ ਵਿੱਚ ਸਭ ਕੁਝ ਬਦਲ ਕੇ ਰੱਖ ਦਿਆਂਗਾ, ਨਾਲੇ 200 ਅਰਬ ਆਏਗੀ, 100 ਅਰਬ ਬਾਹਰ ਵਗਾਏਗੀ ਤੇ 100 ਅਰਬ ਲੋਕਾਂ 'ਚ ਵੰਡੇਗੀ। ਪਰ ਹੋਇਆ ਕੀ ਕਿ ਅੱਜ 2.5 ਸਾਲ ਤੋਂ ਬਾਅਦ ਉਹ ਸਾਨੂੰ ਕੀ ਦੱਸ ਰਹੇ ਨੇ कि जी आज गवर्नमेंट आई है और एकदम सब कुछ ठीक हो जाएगा। ये वैसे फेरी टेल्स में हो सकता है कि एक मेरे पास जादू का डंडा, मैं ऐसे करूं सारा मुल्क ही ठीक हो जाए एकदम। ਜੇ ਤੇਰੇ ਕੋਲ ਜਾਦੂ ਵਾਲਾ ਡੰਡਾ ਨਹੀਂ ਤੇ ਫਿਰ ਲਾਰਾ ਕਿਉਂ ਲਾਇਆ ਸੀ, ਜਾਂ ਉਸ ਵੇਲੇ ਤੁਸੀਂ ਜਹਾਜ਼ ਬਣੇ ਸੋ। ਜਹਾਜ਼ ਦੇ ਹਵਾਲੇ ਨਾਲ ਅੱਜ ਪੀਪਲਸ ਪਾਰਟੀ ਦੇ ਹਸਨ ਮੁਰਤਜ਼ਾ ਨੇ ਪੰਜਾਬ ਅਸੈਂਬਲੀ ਦੇ ਵਿੱਚ ਤਕਰੀਰ ਕਰਦੇ ਹੋਏ ਕਿਆ ਖੂਬਸੂਰਤ ਗੱਲ ਕੀਤੀ ਹੈ, ਜ਼ਰਾ ਉਹ ਵੀ ਸੁਣੀਏ। ਨਹੀਂ ਆਂਦੇ ਅਗਰ ਕੋਈ ਆਦਮੀ ਕਿਸੇ ਕਾਸ਼ਤਕਾਰ ਦੀ ਗੱਲ ਕਰ ਰਿਹਾ ਹੋਵੇ ਜਿੰਦਾ ਕਾਸ਼ਤਕਾਰੀ ਨਾਲ ਤਲਕ ਹੀ ਕੋਈ ਨਹੀਂ, ਉਹ ਵੀ ਉਹਦੇ ਵਿੱਚ ਲੱਤ ਅੜਾ ਕੇ ਖਲੋ ਜਾਏਗਾ। ਜਿਹਨੂੰ ਪਤਾ ਹੀ ਨਹੀਂ ਗੰਦਮ ਦਾ ਦਰਖਤ ਕਿੱਡਾ ਵੱਡਾ ਹੁੰਦਾ ਹੈ, ਉਹ ਵੀ ਉਹਦੇ ਉੱਤੇ ਖਲੋ ਕੇ ਤੇ ਆਪਣੀ ਸਾਰੀ ਅਕਲੋ ਦਾਨਿਸ਼ ਜਿਹੜੀ ਹੈ ਜਨਾਬ ਸਪੀਕਰ ਉਹ ਇਸਤੇਮਾਲ ਕਰ ਦਿੰਦਾ ਹੈ। ਕਿਆ ਜਨਾਬ ਸਪੀਕਰ ਅੱਜ ਇੱਕ ਵਾਲਿਦ ਆਪਣੇ 5 ਬੱਚੇ ਨਹਿਰ ਦੇ ਸਪੁਰਦ ਕਰ ਰਿਹਾ ਹੈ, ਮਾਰ ਰਿਹਾ ਜਨਾਬ ਸਪੀਕਰ। ਕਿਆ ਤੁਸੀਂ ਉਹ ਵੀ ਪਿਛਲੀਆਂ ਹਕੂਮਤਾਂ ਤੇ ਮਲਬਾ ਪਾ ਦਿਓਗੇ? ਕੋਈ ਹੈ ਜਵਾਬ ਦੇ ਇਸ ਰਿਆਸਤ ਮਦੀਨਾ ਦੇ ਵਿੱਚ ਜਿੱਥੇ ਆਖਿਆ ਜਾਂਦਾ ਸੀ ਕਿ ਅਗਰ ਇੱਥੇ ਕੁੱਤਾ ਵੀ ਭੁੱਖਾ ਮਰੇਗਾ ਤੇ ਉਮਰ ਜਵਾਬ ਦੇ ਹੋਏਗਾ। ਅੱਜ ਉਹ ਰਿਆਸਤ ਮਦੀਨਾ ਦਾ ਵਾਲੀ ਕਿੱਥੇ ਸੁੱਤਾ ਹੋਇਆ ਹੈ ਜਿਹੜਾ ਜਿਸ ਨੂੰ 5 ਬੱਚੇ ਨਹਿਰ ਦੇ ਵਿੱਚ ਡੁੱਬਦੇ ਨਜ਼ਰ ਨਹੀਂ ਆਉਂਦੇ, ਜਿਹਨੂੰ ਇੱਕ ਬੇਬਸ ਵਾਲਿਦ ਜਿਹੜਾ ਆਪਣੇ ਬੱਚਿਆਂ ਨੂੰ ਖੁਰਾਕ ਨਹੀਂ ਦੇ ਸਕਦਾ ਔਰ ਉਹ ਸਮਝਦਾ ਹੈ ਕਿ ਦਰਬਦਰ ਜ਼ਲੀਲ ਹੋਣ ਨਾਲੋਂ ਬਿਹਤਰ ਨੇ ਕਿ ਮਰ ਜਾਣ। ਕਿਆ ਉੱਥੇ ਹਕੂਮਤ ਜਵਾਬ ਦੇ ਨਹੀਂ ਹੈ? ਜਨਾਬ ਸਪੀਕਰ ਪੂਰੀ ਦੁਨੀਆ ਦੇ ਅੰਦਰ ਸਾਡੀ ਜੱਗ ਅਸਾਈ ਹੁੰਦੀ ਹੈ, ਸਾਡਾ ਜਹਾਜ਼ ਫੜਿਆ ਜਾਂਦਾ ਹੈ ਜਨਾਬ ਸਪੀਕਰ। ਇੱਕ ਜਹਾਜ਼ ਦੀ ਵਜ੍ਹਾ ਤੋਂ ਪੂਰੀ ਦੁਨੀਆ ਦੇ ਅੰਦਰ ਅਸੀਂ ਰੁਸਵਾ ਹੋ ਰਹੇ ਹਾਂ ਔਰ ਉਹ ਖਲੋ ਕੇ ਆਂਦਾ ਮੈਂ ਸਬਜ਼ ਪਾਸਪੋਰਟ ਦੀ ਇੱਜ਼ਤ ਵਧਾ ਦਿੱਤੀ ਹੈ। ਜਨਾਬ ਸਪੀਕਰ ਇਸ ਜਹਾਜ਼ ਦੇ ਹੱਥੋਂ ਇਸ ਮੁਲਕ ਨੂੰ ਰੁਸਵਾ ਨਾ ਹੋਣ ਦਿਓ। ਮੈਂ PIA ਦਾ ਆਖਿਆ, PTI ਦਾ ਨਹੀਂ ਆਖਿਆ ਜੀ। ਇਸ ਜਹਾਜ਼ ਨੂੰ ਸਾਡੇ ਉੱਤੇ ਮੁਸਲਤ ਕਰਨ ਵਾਲੀ ਤਿਕੋਨ ਦੇ ਇੱਕ ਪਾਰਟ ਗਫੂਰ ਸਾਹਿਬ ਸੁਣਿਆ ਹੈ ਕਿ ਆਪਾਰਾ ਦੇ ਨਵੇਂ ਮਕੀਨ ਬਣਨ ਲੱਗੇ ਨੇ। ਇਸ ਤਰ੍ਹਾਂ ਪਿੰਡੀ ਵਾਲੀ ਸਰਕਾਰ ਨੇ ਆਪਣਾ ਜਾਨਸ਼ੀਨ ਗਫੂਰ ਸਾਹਿਬ ਨੂੰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ ਹੈ। ਗਫੂਰ ਸਾਹਿਬ ਕਿਉਂ ਨਾ ਕਿ ਕੋਰ ਕਮਾਂਡਰ ਬਣ ਚੁੱਕੇ ਨੇ ਔਰ ਹੁਣ ਉਹਨਾਂ ਨੂੰ ਆਰਮੀ ਚੀਫ ਬਣਨ ਵਾਸਤੇ ISI ਦੀ ਕਮਾਂਡ ਕਰਨੀ ਹੈ ਤੇ ਇਸ ਤਰ੍ਹਾਂ ਇਸ ਨਵੀਂ ਤਾਨੀਆਤੀ ਤੋਂ ਬਾਅਦ ਉਹ ਆਰਮੀ ਚੀਫ ਬਣਨ ਵਾਸਤੇ ਤਿਆਰ ਹੋ ਜਾਣਗੇ। ਇਸ ਤਬਦੀਲੀ ਤੋਂ ਪਹਿਲਾਂ ਤੇ ਸਰਕਾਰ ਖਲੀਫਾ ਜੀ ਲੂਲੇ ਸਨ, ਪਰ ਇਸ ਤਬਦੀਲੀ ਤੋਂ ਬਾਅਦ ਲੱਗਦਾ ਹੈ ਕਿ ਖਲੀਫਾ ਜੀ ਲੂਲੇ ਹੋਣ ਦੇ ਨਾਲ ਟੰਗਾਂ ਤੋਂ ਹੀ ਰਹਿ ਜਾਣਗੇ। ਅੱਜ ਦੀ ਮੁਲਾਕਾਤ ਨਹੀਂ ਛਿੱਤਰ ਪਰੇਡ ਜੋ PM ਹਾਊਸ ਦੇ ਐਲਾਨ ਵਿੱਚ ਹੋਈ, ਉਹਦੇ 'ਚ ਲੱਗਦਾ ਹੈ ਕਿ ਗੀਲੇ ਤਿੱਤਰ ਯਾਨੀ ਇਮਰਾਨ ਦੇ ਟਾਊਟ ਇਮਰਾਨ ਰਿਆਜ਼ ਨੇ ਜੋ ਬੰਬ ਪਾੜਿਆ ਸੀ ਪਬਲਿਕ TV ਦੇ ਉੱਤੇ ਤੇ ਉਸ ਤੋਂ ਬਾਅਦ ਫਿਰ ਉਹ ਥਾਂ ਪੈਰਾਂ 'ਚ ਡਿੱਗ ਕੇ ਮਾਫੀਆਂ ਮੰਗਦਾ ਰਿਹਾ ਹੈ। ਉਸ ਅਸਲ ਕਹਾਣੀ ਆਪਣੇ ਵਡਕਿਆਂ ਨੂੰ ਦੱਸ ਦਿੱਤੀ ਹੈ ਕਿ ਪਿੰਡੀ ਵਾਲੀ ਸਰਕਾਰ ਜਦੋਂ ਕਤਰ ਗਏ ਸਨ ਤੇ ਪਿੱਛੇ ਉਹਨਾਂ ਨੇ ਜਿਹੜੀ ਗੇਮ ਖੇਡੀ ਤੇ ਉਹਨਾਂ ਦੀ ਦੁਰਗਤ ਬਣਾਈ ਗਈ, ਉਸ ਦਾ ਖਾਸਾ ਗੁੱਸਾ ਪਿੰਡੀ ਸਰਕਾਰ ਨੇ ਕੀਤਾ ਤੇ ਉਹਨਾਂ ਜਾ ਕੇ ਉਹ ਗੁੱਸਾ PM ਹਾਊਸ ਦੇ ਐਲਾਨ ਵਿੱਚ ਚੰਗੇ ਤਰੀਕੇ ਨਾਲ ਕੱਢਿਆ ਹੋਣਾ। ਪਰ ਚਲਿੱਤਰ ਖਲੀਫਾ
ਹੱਸਦੇ ਹੋਏ ਅੱਗੋਂ ਦੱਸਦਾ ਨਜ਼ਰ ਆਉਂਦਾ ਹੈ, ਜੇ ਮੈਨੂੰ ਰੋਜ਼ ਛਿੱਤਰ ਪਰੇਡ ਕਰਨ ਆ ਜਾਂਦੇ ਹੋ, ਨਾਲੇ ਮੇਰੇ ਪਿੱਛੋਂ ਟੇਕਾਂ ਵੀ ਹਟਾ ਲਈਆਂ ਨੇ, ਨਾਲੇ ਪੀਡੀਐਮ ਦੇ ਨਾਲ ਵੀ ਇਸ਼ਕ ਪੇਚਾ ਪਾ ਰਹੇ ਹੋ, ਤੇ ਫਿਰ ਮੈਂ ਤੁਹਾਡਾ ਨੰਗੇਜ ਇੰਜੇ ਵਿੱਚ ਰਸਤੇ ਖਿਲਾਰਾਂਗਾ। ਹੋ ਸਕਦਾ ਹੈ ਕਿ ਅਗਲੀ ਕਿਸੇ ਕਿਸ ਦੇ ਵਿੱਚ ਤੁਸੀਂ ਪਾਪਾ ਜੋਨਸ ਦੀ ਸੁਪਰ ਹਿੱਟ ਕਾਮਯਾਬੀ ਤੋਂ ਬਾਅਦ ਕਿਸੇ ਪਾਪਾ ਜੋਨਸ ਤੇਲ ਕੰਪਨੀ ਦੀ ਖਬਰ ਵੀ ਸੁਣੋ ਤੇ ਇੰਜ ਲੱਗਦਾ ਹੈ ਕਿ ਵਿੱਚ ਰਸਤੇ ਹਾਂਡੀ ਟੁੱਟਣ ਦੀ ਆਵਾਜ਼ ਆਉਣ ਵਾਲੀ ਹੈ। ਵੇਖੋ ਕਿ 4 ਫਰਵਰੀ ਨੂੰ ਪੀਡੀਐਮ ਦੇ ਸਰਬਰਾਹੀ ਇਜਲਾਸ ਵਿੱਚ ਕੀ ਫੈਸਲੇ ਹੁੰਦੇ ਨੇ। ਉਸ ਤੋਂ ਬਾਅਦ ਅਗਲੀ ਗੇਮ ਦਾ ਪਰਦਾ ਚੁੱਕਿਆ ਜਾਏਗਾ। ਮੇਰੇ ਵੱਲੋਂ ਇੰਨਾ ਕੁਝ ਹੀ। ਜਿਉਂਦੇ ਰਹੇ ਫਿਰ ਮਿਲਾਂਗੇ। ਰੱਬ ਰੱਖ।